ਹੁਣ ਪੰਥ ਦੇ ਵਿੱਚ ਜਾਗਰੂਕਤਾ ਜਿਹੜੀ ਹੈਗੀ ਉਹ ਪੂਰੀ ਤਰ੍ਹਾਂ ਨਾਲ ਇਹਨਾਂ ਦੀ ਰਿਹਾਈ ਬਾਰੇ ਆ ਚੁੱਕੀ ਹੈ ਔਰ ਹੁਣ ਇਹ ਮਸਲਾ ਬਹੁਤਾ ਲਟਕਾਉਣ ਵਾਲਾ ਨਹੀਂ ਹੈਗਾ। ਜਿਤਨਾ ਮਸਲਾ ਲਟਕਾਓਗੇ ਇਹ ਇੰਟਰਨੈਸ਼ਨਲੀ ਸਾਡੀ ਜਿਹੜੀ ਤਸਵੀਰ ਹੈਗੀ ਉਸ ਨੂੰ ਖਰਾਬ ਕਰੇਗੀ ਚੀਜ਼। ਅਸੀਂ ਤਾਂ ਮੌਤ ਦੇ ਮੂੰਹ 'ਚੋਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਖਿੱਚ ਕੇ ਲਿਆਏ ਹੋਏ ਹਾਂ। ਸਾਨੂੰ ਤੇ ਪੂਰਨ ਵਿਸ਼ਵਾਸ ਹੈ ਜੇ ਉੱਥੋਂ ਆ ਚੁੱਕਾ ਹੈ ਤੇ ਹੁਣ ਵੀ ਨਿਕਲ ਜਾਏਗਾ। ਜੇ 150 ਕਰੋੜ ਦੇ ਮੁਲਕ 'ਚੋਂ 4 ਸਿੰਘ ਬਾਹਰ ਆ ਗਏ ਤਾਂ ਮੁਲਕ ਨੂੰ ਕੋਈ ਫਰਕ ਨਹੀਂ ਪੈਣਾ। ਕੌਮ ਦੇ ਦਿਲਾਂ ਦੇ ਵਿੱਚ ਇੱਕ ਤੁਹਾਡੇ ਪ੍ਰਤੀ ਸਤਿਕਾਰ ਵਧੇਗਾ ਵੀ ਤੁਸੀਂ ਸਿੱਖਾਂ ਪ੍ਰਤੀ ਸੁਹਿਰਦ ਹੈਗੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਸਿਆਸੀ ਮੋਰਚੇ ਵੱਲੋਂ ਸਰਦਾਰ ਪਰਮਜੀਤ ਸਿੰਘ ਸਰਨਾ ਸਾਹਿਬ, ਸਰਦਾਰ ਹਰਵਿੰਦਰ ਸਿੰਘ ਸਰਨਾ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦਿੱਲੀ, ਉਹਨਾਂ ਕੋਲ ਅਸੀਂ ਬੇਨਤੀ ਲੈ ਕੇ ਆਏ ਹਾਂ ਕਿ ਸਮੁੱਚੇ ਪੰਥ ਦੀ ਪੁਕਾਰ ਹੈ ਕਿ ਬੰਦੀ ਸਿੰਘ ਜੇਲ੍ਹਾਂ 'ਚੋਂ ਰਿਹਾ ਹੋ ਕੇ ਆਪਣੇ ਘਰਾਂ ਜਾਣ ਔਰ ਇਹ ਇੱਕ ਤਾਕਤ ਹੈ ਸ਼੍ਰੋਮਣੀ ਅਕਾਲੀ ਦਲ ਦਿੱਲੀ। ਔਰ ਅਸੀਂ ਫੈਸਲਾ ਕੀਤਾ ਸੀ ਕਿ ਸਮੁੱਚੀਆਂ ਜਿਹੜੀਆਂ ਸਿਆਸੀ ਸਿੱਖ ਪਾਰਟੀਆਂ ਦਿੱਲੀ ਦੇ ਵਿੱਚ ਉਹਨਾਂ ਸਾਰਿਆਂ ਨੂੰ ਜਾ ਕੇ ਅਸੀਂ ਬੇਨਤੀ ਕਰਾਂਗੇ। ਅੱਜ ਅਸੀਂ ਆਏ ਹਾਂ ਔਰ ਸਰਦਾਰ ਪਰਮਜੀਤ ਸਿੰਘ ਸਰਨਾ ਹੋਣਾ ਨੇ, ਸਰਦਾਰ ਹਰਵਿੰਦਰ ਸਿੰਘ ਸਰਨਾ ਹੋਣਾ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਅਸੀਂ ਸਿਰ ਤੋੜ ਯਤਨ ਕਰਕੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਦੇ ਵਿੱਚ ਪੂਰਾ ਯੋਗਦਾਨ ਪਾਵਾਂਗੇ ਔਰ ਗੁਰੂ ਮਹਾਰਾਜ ਕਿਰਪਾ ਕਰੇ ਬਹੁਤ ਜਲਦੀ ਬੰਦੀ ਸਿੰਘ ਆਪਣੇ ਘਰਾਂ 'ਚ ਹੋਣਗੇ, ਪੰਥ 'ਚ ਹੋਣਗੇ, ਸੰਗਤ 'ਚ ਹੋਣਗੇ, ਗੁਰੂ ਮਹਾਰਾਜ ਦੀ ਹਜ਼ੂਰੀ ਨਤਮਸਤਕ ਹੋਣਗੇ। ਇਹ ਸਾਨੂੰ ਬੜਾ ਬਲ ਮਿਲਿਆ, ਹੌਸਲਾ ਮਿਲਿਆ ਕਿ ਕਿਵੇਂ ਸਾਰੀਆਂ ਜਥੇਬੰਦੀਆਂ ਸਾਨੂੰ ਭਰੋਸਾ ਦਿਵਾ ਰਹੀਆਂ ਔਰ ਆਸ਼ੀਰਵਾਦ ਦਿਵਾ ਰਹੀਆਂ, ਕਿਉਂਕਿ ਵੱਡੇ ਆਗੂ ਹੈ, ਵੱਡੇ ਆਗੂਆਂ ਦਾ ਹੱਥ ਸਿਰ ਤੇ ਹੋਣਾ ਬੜਾ ਜ਼ਰੂਰੀ ਹੈ। ਇਸ ਕਰਕੇ ਅਸੀਂ ਜਿੱਥੇ ਵਿਸ਼ਵਾਸ ਲੈ ਕੇ ਆਏ ਸੀ, ਨਾਲ ਹੀ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਸਾਹਿਬ ਦਾ ਤੇ ਸਰਦਾਰ ਹਰਵਿੰਦਰ ਸਿੰਘ ਸਰਨਾ ਸਾਹਿਬ ਦਾ ਤੇ ਨਾਲ ਇਹਨਾਂ ਦੇ ਮੈਂਬਰ ਸਾਹਿਬਾਨ, ਉਹਨਾਂ ਦਾ ਸਾਰਿਆਂ ਦਾ ਅਸੀਂ ਤਹਿ ਦਿਲ ਤੋਂ ਪੰਥ ਦਰਦੀ ਨੌਜਵਾਨ ਸਾਰੇ ਧੰਨਵਾਦ ਕਰਦੇ ਹਾਂ ਔਰ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਕਿ ਗੁਰੂ ਮਹਾਰਾਜ ਬਲ ਬਖਸ਼ੇ, ਚੜ੍ਹਦੀ ਕਲਾ ਬਖਸ਼ੇ ਔਰ ਇਸ ਮੋਰਚੇ ਨੂੰ ਅਸੀਂ ਸਫਲ ਕਰ ਸਕੀਏ। ਮੈਂ ਬੇਨਤੀ ਕਰਾਂਗਾ ਸਰਦਾਰ ਅਵਤਾਰ ਸਿੰਘ ਜੀ ਨੂੰ ਔਰ ਉਹਨਾਂ ਤੋਂ ਬਾਅਦ ਸਰਦਾਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸਾਹਿਬ ਆਪਣੀ ਗੱਲ ਰੱਖਣਗੇ, ਸਰਦਾਰ ਹਰਵਿੰਦਰ ਸਿੰਘ ਸਰਨਾ ਸਾਹਿਬ ਆਪਣੀ ਗੱਲ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਹੀ ਸਿਆਸੀ ਸਿੱਖ ਕੈਦੀ ਰਿਹਾਈ ਮੋਰਚੇ ਵੱਲੋਂ ਸਰਦਾਰ ਪਰਮਜੀਤ ਸਰਨਾ ਜੀ, ਸਰਦਾਰ ਹਰਵਿੰਦਰ ਸਿੰਘ ਜੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਕੋਲ ਪਹੁੰਚੇ ਹਾਂ, ਜਿਨ੍ਹਾਂ ਦੀਆਂ ਪਹਿਲਾਂ ਹੀ ਪੰਥਕ ਸੇਵਾਵਾਂ ਬਹੁਤ ਹਨ, ਅਣਗਿਣਤ ਸੇਵਾਵਾਂ ਹਨ। ਉਹਨਾਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਫਿਰ ਇੱਕ ਹੋਰ ਸੇਵਾ ਲੈ ਕੇ ਆਪਣਾ, ਜੋ ਇਹਨਾਂ ਦਾ ਆਪਣਾ ਫਰਜ਼ ਵੀ ਹੈ ਅਤੇ ਆਪਣਾ ਫਰਜ਼ ਨਿਭਾਉਂਦੇ ਵੀ ਰਹੇ ਨੇ ਸਮੇਂ ਸਮੇਂ, ਪਰ ਜੋ ਸਾਨੂੰ ਇੱਥੇ ਆ ਕੇ ਇਹਨਾਂ ਨੇ ਜੋ ਆਸ਼ਵਾਸਨ ਦਿੱਤਾ ਹੈ, ਮੇਰਾ ਖਿਆਲ ਹੈ ਕਿ ਉਹ ਹੁਣ ਸਿਰੇ ਚੜ੍ਹਿਆ ਹੀ ਪਿਆ ਹੈ। ਅਤੇ ਗੁਰੂ ਮਹਾਰਾਜ ਕਿਰਪਾ ਕਰਨ, ਜੋ ਇਹਨਾਂ ਦੀ ਸੋਚ ਹੈ ਪੰਥਕ, ਸਰਦਾਰ ਪਰਮਜੀਤ ਸਰਨਾ ਜੀ, ਹਰਵਿੰਦਰ ਸਿੰਘ ਜੀ, ਕਾਫੀ ਸਮਾਂ ਸਾਨੂੰ ਮਿਲਿਆ ਪਹਿਲਾਂ ਵੀ ਸੇਵਾ ਕਰਨ ਦਾ ਨਾਲ, ਅਤੇ ਜੋ ਪੰਥਕ ਸੋਚ ਰੱਖ ਕੇ ਅੱਗੇ ਵਧਦੇ ਨੇ ਅਤੇ ਅੱਗੇ ਗੁਰੂ ਘਰ ਦੀ ਜਿਹੜੀ ਬਖਸ਼ਿਸ਼ ਲੈ ਕੇ ਕਾਰਜਾਂ ਨੂੰ ਰਾਸ ਵੀ ਕਰਦੇ ਨੇ। ਅਤੇ ਕਾਫੀ ਇਹਨਾਂ ਨੇ ਪਹਿਲਾਂ ਵੀ ਜਿਹੜੀ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਜਿਹੜੀ ਫਾਂਸੀ ਦੀ ਉੱਤੇ ਰੁਕਵਾਉਣ ਦੇ ਉੱਤੇ ਬਹੁਤ ਆਪਣਾ ਸਹਿਯੋਗ ਕੀਤਾ ਸੀ ਇਹਨਾਂ ਨੇ, ਇਹਨਾਂ ਕਾਰਨਾਂ ਕਰਕੇ ਫਾਂਸੀ ਰੁਕੀ ਸੀਗੀ। ਸੋ ਹੁਣ ਫਿਰ ਇਹਨਾਂ ਨੇ ਆਸ਼ਵਾਸਨ ਦਿਵਾਇਆ ਸਾਨੂੰ ਕਿ ਅਸੀਂ ਆਪਣਾ ਇਹ ਪੂਰਾ ਕੰਮ ਕਰਾਂਗੇ, ਸਾਨੂੰ ਇੱਕ ਹਫ਼ਤੇ ਦਾ ਟਾਈਮ ਦਿਓ, ਆਪਾਂ ਇੱਥੇ ਪੂਰਾ ਕੰਮ ਕਰਕੇ ਉਹਨਾਂ ਨੂੰ ਰਿਹਾ ਕਰਾਵਾਂਗੇ। ਔਰ ਸਰਕਾਰਾਂ ਦੇ ਵਿੱਚ ਇਹਨਾਂ ਦਾ ਪੂਰਾ ਹਿਸਾਬ ਕਿਤਾਬ ਹੈਗਾ, ਚਾਹੇ ਉਹ ਆਪਣਾ ਸੈਂਟਰ ਦੀ ਸਰਕਾਰ ਹੈ, ਚਾਹੇ ਦਿੱਲੀ ਜਾਂ ਕਿਤੇ ਵੀ ਪੰਜਾਬ ਦੀ ਹੋਵੇ, ਹਮੇਸ਼ਾ ਨੇ ਤਤਪਰ ਹੋ ਕੇ ਉਹ ਕੰਮ ਕੀਤੇ ਨੇ। ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਸਾਡੇ ਸਾਰੇ ਸਿੰਘ ਇੱਥੇ ਪਹੁੰਚੇ ਨੇ, ਆਪਣਾ ਦਲਜੀਤ ਸਿੰਘ ਜੀ ਔਰ ਗੁਰਪਾਲ ਸਿੰਘ ਜੀ ਔਰ ਇਕਬਾਲ ਸਿੰਘ ਜੀ, ਸਾਰੇ ਹੀ ਆਪਾਂ ਜੋਰਾਵਰ ਸਿੰਘ ਜੀ ਔਰ ਪਿੰਕਾ ਵੀਰ ਜੀ ਵੀ ਖੜੇ ਨੇ। ਤਾਂ ਸਾਰਿਆਂ ਮੈਂ ਧੰਨਵਾਦ ਕਰਾਂ ਜੇ ਪਹੁੰਚ ਕੇ ਆਪਾਂ ਇੱਥੇ ਇਹਨਾਂ ਨੂੰ, ਆਪਣਾ ਸੰਤ ਸਿੰਘ ਜੀ ਸਾਡੇ ਨਾਲ ਆਏ ਨੇ, ਅਤੇ ਇਹ ਜੋ ਕਾਰਜ ਹੈ ਇਹਨੂੰ ਆਪਾਂ ਰਾਸ ਕਰਨਾ ਹੈ ਪੰਥ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਸਿੰਘਾਂ ਨੂੰ, ਤਾਂ ਕਿ ਉਹ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰ ਸਕਣ, ਜਾ ਕੇ ਆਪਣੇ ਘਰਾਂ ਪਰਿਵਾਰਾਂ 'ਚ ਜਾ ਕੇ ਬਹਿ ਸਕਣ। ਇਹ ਸੋਚ ਰੱਖ ਕੇ ਆਪਾਂ ਇਹਨਾਂ ਕੋਲ ਪਹੁੰਚੇ ਹਾਂ, ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਪਰਮਜੀਤ ਸਰਨਾ ਜੀ ਦਾ, ਹਰਵਿੰਦਰ ਸਿੰਘ ਜੀ ਦਾ। ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਲੈ ਕੇ ਇਹ ਸਾਰੇ ਸਿੰਘ ਇੱਥੇ ਆਏ ਨੇ। ਸਭ ਤੋਂ ਪਹਿਲੇ ਤਾਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਵੀ ਇਹਨਾਂ ਨੇ ਇੱਕ ਬੜਾ ਇੰਪੋਰਟੈਂਟ ਇਸ਼ੂ ਜਿਹੜਾ ਹੈ ਕੌਮ ਦਾ, ਉਹ ਆਪਣੇ ਹੱਥ 'ਚ ਲਿਆ ਹੈ। ਭਾਈ ਅਵਤਾਰ ਸਿੰਘ ਵੈਸੇ ਵੀ ਇਹਨਾਂ ਦੇ ਨਾਲ ਤਕਰੀਬਨ 20 ਸਾਲ ਦੀ ਸਾਂਝ ਹੈ। ਮਨ ਪਤਾ ਹੈਗਾ ਭਾਈ ਚਮਨਜੀਤ ਸਿੰਘ ਔਰ ਭਾਈ ਚਮਨ ਸਿੰਘ ਹੋਰੀ ਇਹ ਸ਼ੁਰੂਆਤੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਮੁੱਢ ਰੱਖਣ ਵਾਲੀ ਸ਼ਖਸੀਅਤ ਹੈਗੀ ਅਤੇ ਇਹਨਾਂ ਨਾਲ ਅਸੀਂ ਕੰਮ ਕੀਤਾ ਹੋਇਆ ਹੈ। ਇਹਨਾਂ ਦੀ ਪੰਥਕ ਸੋਚ ਬਾਰੇ ਸਾਡੇ ਦਿਲਾਂ 'ਤੇ ਬੜਾ ਗਹਿਰਾ ਪ੍ਰਭਾਵ ਹੈ। ਇੱਕ ਗੱਲ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਪਹੁੰਚਾਉਣੀ ਚਾਹੁੰਦਾ ਸਰਕਾਰ ਨੂੰ ਵੀ ਔਰ ਸਾਰਿਆਂ ਨੂੰ, ਬਈ ਹੁਣ ਪੰਥ ਦੇ ਵਿੱਚ ਜਾਗਰੂਕਤਾ ਜਿਹੜੀ ਹੈਗੀ ਉਹ ਪੂਰੀ ਤਰ੍ਹਾਂ ਨਾਲ ਇਹਨਾਂ ਦੀ ਰਿਹਾਈ ਬਾਰੇ ਆ ਚੁੱਕੀ ਹੈ। ਔਰ ਹੁਣ ਇਹ ਮਸਲਾ ਬਹੁਤਾ ਲਟਕਾਉਣ ਵਾਲਾ ਨਹੀਂ ਹੈਗਾ, ਕਿਉਂਕਿ ਜਿਤਨਾ ਮਸਲਾ ਲਟਕਾਓਗੇ ਇਹ ਇੰਟਰਨੈਸ਼ਨਲੀ ਸਾਡੀ ਜਿਹੜੀ ਤਸਵੀਰ ਹੈਗੀ ਉਸ ਨੂੰ ਖਰਾਬ ਕਰੇਗੀ ਚੀਜ਼। ਉਹਨੂੰ ਸੂਨਰ ਦੀ ਬੈਟਰ ਇਹ ਅਸੀਂ ਤਾਂ ਮੌਤ ਦੇ ਮੂੰਹ 'ਚੋਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਖਿੱਚ ਕੇ ਲਿਆਏ ਹੋਏ ਹਾਂ। ਸਾਨੂੰ ਤੇ ਪੂਰਨ ਵਿਸ਼ਵਾਸ ਹੈ ਜੇ ਉੱਥੋਂ ਆ ਚੁੱਕਾ ਹੈ ਤੇ ਹੁਣ ਵੀ ਨਿਕਲ ਜਾਏਗਾ। ਪਰ ਆਪਣੇ ਮਨ ਦੇ ਵਿੱਚ ਕੋਈ ਸ਼ੰਕਾ ਨਹੀਂ। ਸਰਕਾਰ ਨੂੰ ਅਸੀਂ ਬੇਨਤੀ ਕਰਾਂਗੇ ਬਈ ਸਿੱਖਾਂ ਦੇ ਨਾਲ ਸੁਹਿਰਦ ਸੰਬੰਧ ਰੱਖ ਕੇ, ਇਹ ਬੜੀਆਂ ਛੋਟੀਆਂ ਗੱਲਾਂ ਨੇ। ਜੇ 150 ਕਰੋੜ ਦੇ ਮੁਲਕ 'ਚੋਂ 4 ਸਿੰਘ ਬਾਹਰ ਆ ਗਏ ਤਾਂ ਮੁਲਕ ਨੂੰ ਕੋਈ ਫਰਕ ਨਹੀਂ ਪੈਣਾ, ਅਤੇ ਬਲਕਿ ਕੌਮ ਦੇ ਨੌਜਵਾਨਾਂ ਦੇ ਦਿਲਾਂ 'ਚ, ਕੌਮ ਦੇ ਦਿਲਾਂ ਦੇ ਵਿੱਚ ਇੱਕ ਤੁਹਾਡੇ ਪ੍ਰਤੀ ਸਤਿਕਾਰ ਵਧੇਗਾ ਵੀ ਤੁਸੀਂ ਸਿੱਖਾਂ ਪ੍ਰਤੀ ਸੁਹਿਰਦ ਹੈਗੇ ਹੋ। ਸੋ ਮੈਂ ਬੇਨਤੀ ਕਰਾਂਗਾ ਸਰਕਾਰ ਨੂੰ ਵੀ। ਕੱਲ੍ਹ ਮੈਂ ਇਸ ਬਾਰੇ ਸੋਸ਼ਲ ਮੀਡੀਆ 'ਤੇ ਵੀ ਜਾਵਾਂਗਾ ਔਰ ਜਿਹੋ ਜਿਹਾ ਸਹਿਯੋਗ ਤੁਸੀਂ ਸਾਨੂੰ ਕਹੋਗੇ ਉਹ ਜਿਹਾ ਸਹਿਯੋਗ ਤਨ ਮਨ ਧਨ ਨਾਲ ਅਸੀਂ ਤੁਹਾਡੇ ਨਾਲ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।